अस्सलामुअलैकुम ਤੁਹਾਡਾ ਆਪਣਾ ਵੀਰ ਜ਼ਮੀਰ ਅਲੀ ਵੀਰੇ। ਕੱਲ ਜਿਹੜੀ ਵੀ ਅਸੀਂ ਵੀਡੀਓ ਤੁਹਾਨੂੰ ਸੈਂਡ ਕੀਤੀ ਹੈ ਫਿਰ YouTube ਤੇ, ਉਹਦੇ ਵਿੱਚ ਤੁਹਾਡਾ ਬੜਾ ਜੀ ਪਿਆਰ ਮੁਹੱਬਤ ਸਾਨੂੰ ਨਜ਼ਰ ਆਈ ਹੈ ਔਰ ਇਨਸ਼ਾਅੱਲਾ ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀਡੀਓ ਇੱਕ ਹੋਰ ਬਣਾ ਕੇ ਤੁਹਾਡੇ ਲਈ ਸੁੱਟੀਏ। ਤੇ ਉਸੇ ਹੀ ਮਾਮਲੇ ਦੇ ਵਿੱਚ ਦੁਬਈ ਦੇ ਮਾਲੂਮਾਤ ਵਿੱਚ ਹੀ ਅੱਜ ਪਾर्ट 2 ਤੁਹਾਨੂੰ ਇਨਸ਼ਾਅੱਲਾ ਕਰਾਂਗੇ ਸੈਂਡ। और भाई जमशेद को मैं जा रहा हूँ, इंशाल्लाह तुहानू दसेगा ਜਿਹੜੇ यार बेली या जो भी उत्थे मामलात ਹੁੰਦੇ ने, दोस्त इत्थों कुछ कह के जाते हैं, उत्थे कुछ करते हैं, इंशाल्लाह सारे तुहाडे नाल शेयर करांगे। मेहरबानी जी। लो जी आप इंशाल्लाह हम भाई जमशेद को पहुँच गए हैं। आप भाई जमशेद खलोते हैं। अस्सलाम वालेकुम जी, की हाल जे भाई जमशेद? ठीक ठाक है। तो यार कल माशाल्लाह ਉਹਦੇ बड़े प्यार मुहब्बत दी लोगों ने, लिहाजा उसे दुबई वास्ते ही दोबारा ਤੁਹਾਡੇ ਕੋਲ ਆਏ ਆ ਕਿ ਯਾਰ ਉੱਥੇ ਜਾ ਕੇ ਕੀ ਮੁਸ਼ਕਲਾਤ ਨੇ, ਜ਼ਰਾ ਉਹ ਸਾਡੇ ਨਾਲ ਸ਼ੇਅਰ ਕਰੋ। ਮੁਸ਼ਕਲਾਤ ਤੇ ਬਹੁਤ ਜ਼ਿਆਦਾ ਨੇ ਉੱਥੇ, ਕਿਉਂਕਿ ਜਿਹੜਾ ਬੰਦਾ ਤੁਹਾਨੂੰ ਇੱਥੋਂ ਸਪਾਂਸਰ ਕਰਦਾ ਨਾ, ਵੀ ਸੱਦਦਾ ਤੁਹਾਨੂੰ, ਜ਼ਿਆਦਾਤਰ ਉੱਥੇ ਨੇ ਠੱਗ ਜਿਹੜੇ ਸੱਦਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਯਾਰ ਇਹਦੇ ਕੋਲ ਪੈਸੇ ਨੇ, ਉਹਨੂੰ ਸੱਦਨੇ ਆ ਤੇ ਆਪਣਾ ਕੰਮ ਚਲਾਵਾਂਗੇ। ਹਾਂਜੀ। ਇੱਥੇ ਦੱਸਿਆ ਕੁਝ ਹੋਰ ਜਾਂਦਾ, ਉੱਥੇ ਜਾ ਕੇ ਹੁੰਦਾ ਕੁਝ ਹੋਰ। ਜਿਹੜੇ ਤੁਹਾਡੇ ਕਰੀਬੀ ਸਾਥੀ ਦੋਸਤ ਨੇ ਉਹ ਹੀ ਬਦਲ ਜਾਂਦੇ ਨੇ ਉੱਥੇ, ਤੇ ਬੜੇ ਮੁਸ਼ਕਿਲ ਹਾਲਾਤ ਕੱਟਣੇ ਪੈਂਦੇ ਨੇ ਬੰਦੇ ਨੂੰ। ਪ੍ਰਦੇਸ਼ ਹੈ ਨਾ, ਮੈਂ 1.5 ਸਾਲ ਦਾ ਅਰਸਾ ਗੁਜ਼ਾਰ ਕੇ ਆਇਆ, ਤੇ ਉਹਦੇ 'ਚ ਮੈਂ ਤੇ ਇਹੀ ਸਿੱਖਿਆ ਕਿ ਅਗਰ ਤੁਸੀਂ ਆਪਣੇ ਸਿਰ ਤੇ ਕੁਝ ਕਰ ਸਕਦੇ ਹੋ ਤੇ ਜਾਣਾ ਚਾਹੀਦਾ। ਸਹੀ ਹੈ। ਕਿਸੇ ਦੀ ਉਮੀਦ ਲੈ ਕੇ ਤੁਸੀਂ ਜਾਓਗੇ ਤੇ ਤੁਸੀਂ ਬੜਾ ਜ਼ਰੂਰ। ਬਿਲਕੁਲ ਜੀ, ਠੀਕ ਹੈ। ਤੇ ਬਾਕੀ ਉੱਥੇ ਕੰਮ ਹੀ ਕਰਨਾ ਯਾਰ। ਇੱਥੇ ਵੀ ਤੁਸੀਂ ਕੰਮ ਕਰਦੇ ਹੋ, ਲੇਕਿਨ ਇੱਥੇ ਅਸੀਂ ਉਸ ਤਰੀਕੇ ਨਾਲ ਕਰਦੇ ਨੇ ਨਹੀਂ ਭਾਈ ਜਮਸ਼ੇਦ। ਦੋਸਤਾਂ ਦੀਆਂ ਬੜੀਆਂ ਸੁਣੀਆਂ ਨੇ ਕਿ ਯਾਰ ਦੋਸਤ ਇੱਥੇ ਕੁਝ ਕਹਿੰਦੇ ਨੇ ਕਿ ਆ ਜਾਓ ਤੁਸੀਂ ਇੰਜ ਕਰਾਂਗੇ, ਇਨਸ਼ਾਅੱਲਾ ਕੋਈ ਟੈਨਸ਼ਨ ਨਾ ਲਵੋ। ਉੱਥੇ ਜਾ ਕੇ ਜਿਹੜੀ ਦੋਸਤ ਕਰਦੇ ਨੇ, ਆਂਦੇ ਨੇ ਇੱਕ ਟਾਈਮ ਦਾ ਜਿਹੜਾ ਖਾਣਾ ਵੀ ਉਹ ਬਹੁਤ ਮੁਸ਼ਕਲ ਨਾਲ ਦਿੰਦੇ ਨੇ। ਉਹ ਕੀ ਸੂਰਤ ਹਾਲ ਹੈ, ਕੀ ਹਿਸਾਬ? ਜਦੋਂ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਆ, ਜਦੋਂ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੀਆਂ ਤਸਵੀਰਾਂ ਜਾਂ ਵੀਡੀਓ ਵੇਖਦੇ ਆ, ਤੇ ਹਰ ਬੰਦੇ ਨੂੰ ਸ਼ੌਕ ਹੁੰਦਾ ਯਾਰ ਮੈਂ ਜਾਵਾਂ, ਤੇ ਅਸੀਂ ਚਲੇ ਤੇ ਜਾਂਦੇ ਆ ਉੱਥੇ, ਲੇਕਿਨ ਉੱਥੇ ਜਾ ਕੇ ਜ਼ਲੀਲ ਬਹੁਤ ਹੋਣਾ ਪੈਂਦਾ ਕਿ ਕੰਮ ਵਿਜ਼ਿਟ ਤੇ ਬੰਦਾ ਜਾਂਦਾ, ਕੰਮ ਨਹੀਂ ਲੱਭਦਾ ਉੱਥੇ। ਸਹੀ ਹੈ। ਮੁੜ ਕੇ ਉੱਥੇ ਖਰਚਾ ਬਹੁਤ ਹੈ, ਮਹਿੰਗਾਈ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਉੱਥੇ। ਸਹੀ ਹੈ। ਤੇ ਉੱਥੇ ਜਾ ਕੇ ਕੋਈ ਕਿਸੇ ਨੂੰ ਸਪੋਰਟ ਨਹੀਂ ਕਰਦਾ। ਖਾਸ ਤੁਹਾਡਾ ਕੋਈ ਕਰੀਬੀ ਦੋਸਤ ਹੈ, ਕੋਈ ਬਲੱਡ ਰਿਲੇਸ਼ਨ ਵਾਲਾ ਬੰਦਾ ਤੁਹਾਡਾ, ਕੋਈ ਚਾਚੇ ਦਾ ਪੁੱਤਰ ਹੈ, ਮਾਮੇ ਦਾ ਪੁੱਤਰ ਹੈ, ਉਹ ਤੇ ਕਰੇਗਾ, ਲੇਕਿਨ ਕੋਈ ਬੰਦਾ ਉੱਥੇ ਤੁਹਾਡੀ ਸਪੋਰਟ ਨਹੀਂ ਕਰੇਗਾ। ਤੁਹਾਨੂੰ ਆਪਣੇ ਸਿਰ ਤੇ ਹੀ ਕਰਨਾ ਪੈਣਾ ਜੋ ਵੀ ਕਰਨਾ ਤੁਸੀਂ, ਤੇ ਉਹ ਸੋਚ ਕੇ ਜਾਓ ਤੁਸੀਂ। ਤੇ ਉੱਥੇ ਜਾਣਦਿਆਂ ਸਾਰ ਕੋਈ ਘੁੰਮਣ ਵਾਲੀ ਕੁਰਸੀ ਤੇ ਬਹਿਣਾ ਨਹੀਂ, ਮਜ਼ਦੂਰੀ ਵੀ ਕਰਨੀ ਪੈਂਦੀ। ਮੈਂ ਖੁਦ ਕਰਦਾ ਰਿਹਾ। ਸਹੀ ਹੈ। ਸਹੀ ਹੈ। ਮਜ਼ਦੂਰੀ ਵੀ ਕੀਤੀ ਹੈ, ਫਿਰ ਲਾਇਸੈਂਸ ਲਿਆ, ਲੇਕਿਨ ਬੜੇ ਔਖੇ ਹਾਲਾਤ ਕੱਟੇ ਨੇ ਅਸੀਂ, ਕਿਉਂਕਿ ਜੇ ਬੰਦੇ ਕੋਲ ਤੇ ਆਪਣੀ ਇਨਵੈਸਟਮੈਂਟ ਹੈ, ਉਹ ਕਰ ਸਕਦਾ, ਉਹਦੇ ਵਾਸਤੇ ਬੈਸਟ ਹੈ। ਸਹੀ ਹੈ। ਉਹਦੇ ਵਾਸਤੇ ਬਹੁਤ ਅੱਛਾ ਹੈ ਕਿ ਉਹਨੂੰ ਜਾ ਕੇ ਉੱਥੇ ਆਪਣਾ ਕੰਮ ਕਰ ਲੇ ਕੋਈ, ਉਹ ਸਾਰਿਆਂ ਤੋਂ ਬਿਹਤਰ ਹੈ। ਤੇ ਵੀਜ਼ਾ ਕਿਸੇ ਕੋਲੋਂ ਨਾ ਲਵਾਓ ਤੁਸੀਂ। ਜਿਸ ਬੰਦਾ ਅਫੋਰਡ ਕਰਦਾ, ਜਿਹਦੇ ਕੋਲ ਪੈਸੇ ਹੈ ਨੇ, ਉਹ ਆਪਣਾ ਜਾ ਕੇ ਲਾਇਸੈਂਸ ਬਣਾ ਲੇ, ਕਿਸੇ ਕੰਪਨੀ ਦੇ ਨਾਂ ਤੋਂ ਬਣਾ ਲੇ, ਮੇਨਟੇਨੈਂਸ ਦਾ ਬਣਾ ਲੇ, ਕੋਈ ਬਣਾ ਲੇ, ਆਪਣਾ ਕੰਮ ਕਰੋ ਤੁਸੀਂ। ਤੇ ਰਹਿائش ਲਈ ਕੀ ਉੱਥੇ ਮੁਸ਼ਕਲਾਤ ਆਉਂਦੀਆਂ ਨੇ ਬੰਦੇ ਨੂੰ? ਰਹਿائش ਜਿਹੜੇ ਜਿਹੜੇ ਆਪਣੇ ਕਮਰੇ ਨੇ ਇੱਥੇ, ਹਾਂ, ਅਸੀਂ ਜਿਵੇਂ ਘਰਾਂ 'ਚ ਸਾਡੇ ਕਮਰੇ ਨੇ, ਅਸੀਂ 1-2 ਬੰਦੇ ਰਹਿੰਦੇ ਨਾ, ਹਰ ਕਮਰੇ ਦੇ ਵਿੱਚ 1 ਜਾਂ 2 ਬੰਦੇ ਸੌਂਦੇ ਆ ਅਸੀਂ। ਉੱਥੇ ਐਡੇ ਕਮਰੇ 'ਚ 15-15 ਬੰਦੇ ਸੌਂਦੇ ਜਿਵੇਂ ਬੱਕਰੀਆਂ ਸੌਂਦੇ। ਅੱਛਾ। ਅੱਛਾ। ਤੇ ਖਾਸ ਕਰ ਦੁਬਈ ਦੀ ਰਹਿائش ਮਹਿੰਗੀ ਹੈ। 400 ਰੁਪਈਆ ਬੈੱਡ ਸਪੇਸ ਹੈ ਉੱਥੇ, ਕਿ ਇੱਕ ਮੰਜੀ ਦੀ ਜਗ੍ਹਾ ਜਿਹੜੀ ਹੈ ਨਾ, ਸਹੀ ਹੈ, ਉਹ 400 ਦਿਰਹਮ ਹੈ, ਤੇ 10-15 ਬੰਦੇ ਇੱਕ ਰੂਮ ਦੇ ਵਿੱਚ ਰਹਿੰਦੇ ਨੇ। ਵਾਹ ਜੀ ਵਾਹ। ਉੱਥੇ ਬਹੁਤ ਮਹਿੰਗਾ ਕੰਮ ਹੈ, ਬਹੁਤ ਮੁਸ਼ਕਿਲ ਹੈ ਯਾਰ ਇੰਜ ਰਹਿਣਾ, ਜਾਂ 15-20 ਬੰਦੇ ਇੱਕ ਕਮਰੇ ਛੋਟੇ ਜਿਹੇ 'ਚ। ਉੱਥੇ ਗੁਜ਼ਾਰਾ ਕਰਨਾ ਪੈਂਦਾ ਨੇ ਜੀ। ਉੱਥੇ ਹਰ ਬੰਦਾ ਤੇ ਰੋਜ਼ੀ ਕਮਾਉਣ ਗਿਆ, ਤੇ ਹਰ ਬੰਦਾ ਹੀ ਬੱਚਤ ਕਰਦਾ। ਹਾਂਜੀ। ਤੁਸੀਂ ਬੱਚਤ ਕਰੋਗੇ ਤੇ ਉਹ ਹੀ ਤੁਹਾਨੂੰ ਬਚਣਾ, ਉਹ ਹੀ ਬਚਣਾ। ਠੀਕ ਹੈ। ਜੇ ਤੁਸੀਂ ਆਪਣਾ ਲਾਈਫ ਸਟਾਈਲ ਹੀ ਬਿਹਤਰ ਕਰਦੇ ਰਹੋਗੇ ਤੇ ਫਿਰ ਬਚਣੀ ਸ਼ਾਇਦ ਨਹੀਂ ਤੁਹਾਨੂੰ ਉੱਥੇ। ਐਵੇਂ ਹੀ ਹੈ ਜੀ। ਜਿਨ੍ਹਾਂ ਕੋਲ ਇਨਵੈਸਟਮੈਂਟ ਹੈ ਆਪਣੀ, ਜਿਨ੍ਹਾਂ ਕੋਲ ਪੈਸੇ ਹੈ ਨੇ, ਉਹ ਉੱਥੇ ਜਾ ਕੇ ਕੰਮ ਕਰ ਸਕਦੇ ਨੇ। ਕੰਮ ਉੱਥੇ ਬਿਜ਼ਨਸ ਜਿਹੜਾ ਬੰਦਾ ਕਰਦਾ, ਉਹਦਾ ਬਿਜ਼ਨਸ ਬਹੁਤ ਅੱਛਾ। ਸਹੀ ਹੈ। 13,500 ਦੇ ਵਿੱਚ ਤੁਸੀਂ ਆਪਣਾ ਲਾਇਸੈਂਸ ਬਣਾ ਸਕਦੇ ਹੋ, ਕੰਪਨੀ ਕੋਈ ਬਣਾ ਲਓ, ਉਹਦੇ ਤੁਹਾਡੇ ਆਪਣੇ 2 ਵੀਜ਼ੇ ਵੀ ਲੱਗ ਜਾਣਗੇ। ਠੀਕ ਹੈ। ਕਿਸੇ ਦੇ ਮੁਹਤਾਜ ਨਹੀਂ ਰਹੋਗੇ ਤੁਸੀਂ, ਆਪਣਾ ਤੁਹਾਡਾ ਵੀਜ਼ਾ ਹੋਏਗਾ, ਤੇ ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਜਾਓ।
ਤੇ ਕਾਰੋਬਾਰ ਵੀ ਸੈੱਟ ਹੋ ਸਕਦਾ। ਕਾਰੋਬਾਰ ਬੇਬਾਨ ਨੇ ਉੱਥੇ ਕਰਨ ਵਾਲੇ। ਤੇ ਇਹ ਹੀ ਗੱਲਬਾਤ ਹੈ। ਬਾਕੀ ਜੇ ਕਿਸੇ ਤੇ ਉਮੀਦ ਰੱਖ ਕੇ ਜਾਣੀ ਤਾਂ ਤੁਸੀਂ ਬਿਲਕੁਲ ਨਾ ਜਾਓ। ਅੱਛਾ ਭਾਈ ਜਮਸ਼ੇਦ, ਜਿਹੜੇ ਇੱਥੋਂ ਜਿੰਨੇ ਵੀ ਲੋਕ ਜਾਂਦੇ ਨੇ ਜ਼ਿਆਦਾਤਰ ਮੈਂ ਇਹ ਹੀ ਵੇਖਿਆ ਕਿ ਉੱਥੇ ਜਾ ਕੇ ਲਾਇਸੈਂਸ ਦੀ ਕੋਸ਼ਿਸ਼ ਕਰਦੇ ਨੇ, ਡਰਾਈਵਰੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਦੇ ਵਿੱਚ ਕੀ ਤਨਖਾਹ ਹੁੰਦੀ ਹੈ? ਕੀ ਉਹ ਅੱਛਾ ਹੁੰਦਾ ਉਹਨਾਂ ਵਾਸਤੇ ਕਿ ਬੁਰਾ ਹੁੰਦਾ? ਕਿ ਕੀ ਉਹਦਾ ਹਿਸਾਬ ਕਿਤਾਬ ਆਉਂਦਾ ਮਹੀਨੇ ਖੰਡ ਦਾ? ਅੱਛਾ ਨਹੀਂ, ਪਾਕਿਸਤਾਨੀ ਤੇ ਜ਼ਿਆਦਾਤਰ ਲੋਕ ਜਿਹੜੇ ਨਾ ਮਿਡਲ ਕਲਾਸ ਲੋਕ ਜਿਹੜੇ ਸਾਡੇ ਵਰਗੇ ਨੇ, ਯਾਨੀ ਕਿ ਉਹਨਾਂ ਨੇ ਜਾ ਕੇ ਅਸੀਂ ਹਾਰਡ ਕੰਮ ਕਰ ਨਹੀਂ ਸਕਦੇ। ਜ਼ਿਆਦਾ ਮਿਹਨਤ ਵਾਲਾ ਕੰਮ, ਲੇਬਰ ਵਾਲਾ ਕੰਮ ਬਹੁਤ ਔਖਾ। ਜਵਾਨ ਜਾਨ ਬੰਦੇ ਤੇ ਕਰ ਸਕਦੇ ਨੇ, ਲੇਕਿਨ ਉਹ ਸਾਡੇ ਵਰਗੇ ਨਹੀਂ ਕਰ ਸਕਦੇ। ਉਹ ਫਿਰ ਟਰਾਈ 'ਚ ਹੁੰਦੇ ਕਿ ਅਸੀਂ ਲਾਇਸੈਂਸ ਲੈ ਲਈਏ ਤੇ ਚਲੋ ਸੌਖਾ ਕੰਮ ਹੈ, ਡਰਾਈਵਰੀ ਕਰੀ ਜਾਵਾਂਗੇ। ਲਾਇਸੈਂਸ ਉੱਥੇ ਲੈਂਦਿਆਂ ਵੀ ਸਾਲ ਲੱਗ ਜਾਂਦਾ। ਹਾਂਜੀ, ਵੀਜ਼ਾ ਲੱਗਦਾ, ID ਆਉਂਦਿਆਂ, ਫਾਈਲ ਓਪਨ ਹੁੰਦਿਆਂ, ਮੁੜ ਕੇ ਤੁਹਾਡੀਆਂ ਟਰਾਈਆਂ ਕੋਈ ਨਾ ਕੋਈ ਫੇਲ ਉੱਥੇ ਜ਼ਰੂਰ ਹੁੰਦੀ ਹੈ। ਸਹੀ ਹੈ। ਮੁਸ਼ਕਿਲ ਹਾਲਾਤ 'ਚ ਹੋ ਕੇ ਤੁਸੀਂ ਲਾਇਸੈਂਸ ਤਕਰੀਬਨ ਸਾਲ ਲੱਗ ਜਾਏਗਾ ਤੁਹਾਨੂੰ। ਤੇ ਸਾਲ ਬਾਅਦ ਤੁਹਾਨੂੰ ਨੌਕਰੀ ਲੱਭੇਗੀ ਉਹੀ 2500 2000 2500 ਦੇ ਰਾਉਂਡ ਅਬਾਊਟ ਨਾ। ਸਹੀ ਹੈ। ਇੰਨੀ ਸੈਲਰੀ ਤੇ ਨੌਕਰੀ ਤੁਹਾਨੂੰ ਲੱਭਦੀ ਹੈ। ਤੇ ਰੂਲ ਬੜੇ ਸਖਤ ਨੇ ਉੱਥੇ, ਜੁਰਮਾਨੇ ਵੀ ਹੋ ਜਾਂਦੇ ਨੇ, ਫਾਈਨ ਬਹੁਤ ਹੁੰਦੇ ਨੇ। ਤੇ ਉਸ ਤੋਂ ਬਿਹਤਰ ਹੈ ਕਿ ਬੰਦਾ ਹੋਰ ਕੋਈ ਕੰਮ ਕਰ ਲੇ। ਆਪਣੀ ਇਨਵੈਸਟਮੈਂਟ ਲੈ ਕੇ ਜਾਓ, ਕੋਈ ਕਾਰੋਬਾਰ ਕਰ ਲਓ ਆਪਣਾ, ਕੋਈ ਦੁਕਾਨ ਬਣਾ ਲਓ, ਕੋਈ ਸਲੂਨ ਬਣਾ ਲਓ, ਕੈਫੇਟੇਰੀਆ ਬਣਾ ਲਓ, ਸਟੋਰ ਬਣਾ ਲਓ, ਗਰੋਸਰੀ ਸਟੋਰ ਜਿਹੜੇ ਨੇ। ਹਾਂਜੀ, ਕਰਿਆਨੇ, ਜਿਵੇਂ ਆਪਣੇ ਇੱਥੇ ਕਰਿਆਨੇ ਦੀਆਂ ਦੁਕਾਨਾਂ, ਬਿਲਕੁਲ, ਗਰੋਸਰੀ ਸਟੋਰ ਬਣਾ ਲਓ। ਇਵੇਂ ਦੇ ਕੰਮ ਬੇਬਾਨ ਹੈ, ਲੇਕਿਨ ਸਾਡਾ ਰੁਝਾਨ ਜ਼ਿਆਦਾ ਲਾਇਸੈਂਸ ਵਾਲ ਰਹਿੰਦਾ। ਅਸੀਂ ਉਹ ਕੰਮ ਕਰਦੇ ਨਹੀਂ। ਇੰਡੀਅਨ ਜ਼ਿਆਦਾ ਜਿਹੜੇ ਨੇ ਉਹ ਕਾਰੋਬਾਰ ਕਰਦੇ ਨੇ। ਇਹਦੇ 'ਚ ਵੀ ਜੇ ਅਗਰ 2500 ਤਨਖਾਹ ਵੇ ਤਾਂ ਚਲੋ ਗੁਜ਼ਾਰਾ ਤਾਂ ਹੁੰਦਾ ਨਾ ਜੀ, ਠੀਕ ਠਾਕ ਗੁਜ਼ਾਰਾ ਹੁੰਦਾ। ਅਗਰ ਜੇ ਲਾਇਸੈਂਸ ਬਣ ਜਾਵੇ, ਥੋੜੀ ਜਿਹੀ ਟੈਨਸ਼ਨ ਤਾਂ ਬੰਦੇ ਦੀ ਘੱਟ ਹੀ ਜਾਂਦੀ ਉੱਥੇ ਜਾ ਕੇ। ਹਾਂਜੀ, ਲਾਇਸੈਂਸ ਬਣ ਜਾਂਦਾ ਤੇ ਤੁਸੀਂ ਈਜ਼ੀ ਹੋ ਜਾਂਦੇ ਹੋ। ਚਲੋ ਸੌਖਾ ਕੰਮ ਹੈ ਯਾਰ, ਗੱਡੀ ਚਲਾਉਂਦੇ ਹੋ ਆਪਣਾ 9-10 ਘੰਟੇ ਕੰਮ ਕਰਕੇ ਤੇ ਗੁਜ਼ਾਰਾ ਹੁੰਦਾ। 2000-2500 ਚ ਉੱਥੇ ਅਖਰਾਜਾਤ ਵੀ ਬਹੁਤ ਨੇ। ਤੇ 2000-2500 ਚ ਤੁਸੀਂ 1000-1500 ਹੀ ਬਚਣਾ ਤੁਹਾਨੂੰ। ਅੱਛਾ ਭਾਈ ਜਮਸ਼ੇਦ, ਜਿਹੜਾ ਖਾਣੇ ਦੀ ਸੂਰਤ ਹਾਲ ਹੈ ਉਹ ਕਿਸ ਤਰ੍ਹਾਂ ਤੁਹਾਨੂੰ, ਕਿਸ ਤਰੀਕੇ ਨਾਲ ਉਹ ਤੁਹਾਨੂੰ ਸਸਤਾ ਪੈਂਦਾ ਉੱਥੇ, ਜਾਂ ਕਿ ਤੁਸੀਂ ਕਿਸ ਤਰ੍ਹਾਂ ਉਹਨੂੰ ਮੈਨੇਜਮੈਂਟ ਕਰ ਸਕਦੇ ਹੋ? ਖਾਣਾ ਇੱਕ ਰੂਮ ਦੇ ਵਿੱਚ, ਹੁਣ ਫਰਜ਼ ਕਰੋ ਤੁਸੀਂ 10 ਬੰਦੇ ਰਹਿੰਦੇ ਹੋ। ਹਾਂਜੀ, ਠੀਕ ਹੈ। 10 ਬੰਦਿਆਂ ਦੀ ਡਿਊਟੀ ਟਾਈਮਿੰਗ ਅਲੱਗ-ਅਲੱਗ ਹੈ। ਹਰ ਬੰਦੇ ਦਾ, ਕਿਸੇ ਨੇ 6 ਵਜੇ ਜਾਣਾ, ਕੋਈ 5 ਵਜੇ ਜਾ ਰਿਹਾ, ਕੋਈ 6 ਵਜੇ ਜਾ ਰਿਹਾ, ਕੋਈ 7 ਵਜੇ ਜਾ ਰਿਹਾ। ਉਹ ਤੁਹਾਡੇ ਖਾਣੇ ਦੀ ਰੂਟੀਨ ਨਾਸ਼ਤੇ ਟਾਈਮ ਤੇ ਠੀਕ ਨਹੀਂ ਹੋ ਸਕਦੀ। ਸਹੀ। ਤੇ ਕੁਝ ਲੋਕ ਜਿਹੜੇ ਸ਼ਾਮ ਰਾਤ ਦਾ ਖਾਣਾ ਉਹ ਉੱਥੇ ਰੂਮ ਤੇ ਬਣਾਉਂਦੇ ਨੇ। ਸਹੀ। ਸਸਤਾ ਪੈਂਦਾ, ਹੋਟਲ ਬਹੁਤ ਮਹਿੰਗਾ ਪੈਂਦਾ, ਕਿਉਂਕਿ 1.5 ਦਿਰਹਮ ਦੀ ਤਕਰੀਬਨ ਰੋਟੀ ਹੈ ਉਹਨਾਂ ਦੀ। ਰੋਟੀ 1.5 ਦਿਰਹਮ ਦੀ ਹੈ ਤੇ 1.5 ਦਿਰਹਮ ਦੀ ਚਾਹ ਹੈ। ਸਹੀ ਹੈ। ਇੱਕ ਬੰਦਾ ਇੱਕ ਟਾਈਮ ਦਾ ਖਾਣਾ ਖਾਂਦਾ ਜਿਹੜਾ 7-8-10 ਰੁਪਏ ਲੱਗਦੇ ਉੱਥੇ, 10 ਦਿਰਹਮ ਲੱਗਦੇ ਨੇ। ਉਹ ਅਗਰ ਰੂਮ ਤੇ ਬਣਾਇਆ ਜਾਂਦਾ ਬਿਹਤਰ, ਲੇਕਿਨ ਰੂਮ ਤੇ ਉਹ ਬਣਦਾ ਨਹੀਂ। ਹਰ ਬੰਦੇ ਨੇ ਆਪਣੇ ਟਾਈਮਿੰਗ ਉਹਦੀ ਡਿਊਟੀ ਦੀ, ਉਹਨੇ ਆਉਣਾ। ਸ਼ਾਮ ਦਾ ਖਾਣਾ ਖਾਂਦੇ ਹਾਂ ਅਸੀਂ ਵੀ ਉੱਥੇ, ਆਪ ਹੀ ਬਣਾਉਂਦੇ ਸ਼ਾਮ ਨੂੰ। ਨਾਸ਼ਤਾ ਹੋਟਲ ਤੋਂ ਕਰਨੇ ਤੇ ਖਾਣਾ ਬਹੁਤ ਮਹਿੰਗਾ ਉੱਥੇ। ਅੱਛਾ ਵੀ ਜਮਸ਼ੇਦ, ਜਿਹੜਾ ਕਿ ਇੱਥੋਂ ਲੋਕ 3 ਲੱਖ ਰੁਪਈਆ 4 ਲੱਖ ਰੁਪਈਆ ਵੀ ਜਿਹਦਾ ਮੰਗ ਲੈਂਦੇ ਨੇ, ਤੇ ਉਹ ਗੱਲਾਂ ਵੀ ਨਹੀਂ ਹੁੰਦੀਆਂ ਜਿਹੜੀਆਂ ਦੱਸਦੇ ਪੁੱਛਦੇ ਨੇ ਇੱਥੇ। ਤੇ ਉਹ ਹੁਣ ਜਿਹੜਾ ਜਿੰਨੇ ਵੀ ਯਾਰ ਬੇਲੀ ਨੇ ਜਾਣਾ ਜਾਂ ਦੋਸਤਾਂ ਨੇ ਜਾਣਾ, ਉਹ ਉਹਦੇ ਵਾਸਤੇ ਕੀ ਕਰਨ? ਮਤਲਬ ਕਿਸੇ ਤੇ ਯਕੀਨ ਵੀ ਨਹੀਂ ਕਰ ਸਕਦੇ, ਦੱਸਦੇ ਤਾਂ ਇੱਥੇ ਕੁਛ ਹੋਰ ਨੇ ਤੇ ਜਾ ਕੇ ਉੱਥੇ ਕੁਛ ਹੋਰ ਨਿਕਲਦਾ। ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਉਹਦੇ ਵਾਸਤੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਬਾਈਕ ਰਾਈਡਰ ਜਿਹੜੇ ਨਾ, ਹੁਣ ਜਿਹੜੀ ਹੁਣ ਦੀ ਸੂਰਤ ਹਾਲ ਹੈ, ਜਿੰਨੇ ਮੋਟਰਸਾਈਕਲਾਂ ਦੇ ਲਾਇਸੈਂਸ ਲਏ ਨੇ ਲੋਕਾਂ ਨੇ 15-15 ਹਜ਼ਾਰ ਦਿਰਹਮ ਦੇ ਕੇ ਮੋਟਰਸਾਈਕਲ ਦਾ ਲਾਇਸੈਂਸ ਲਿਆ ਤੇ ਵੀਜ਼ਾ ਉਹਦੇ ਵਿੱਚ, ਉਹ ਲੋਕ ਉੱਥੇ ਇਸ ਟਾਈਮ ਜ਼ਲੀਲ ਹੋ ਰਹੇ ਨੇ। ਕੰਮ ਨਹੀਂ ਹੈ ਬਾਈਕ ਰਾਈਡਰ ਦਾ। 15-15 ਹਜ਼ਾਰ ਦਿਰਹਮ ਲਾ ਕੇ ਤੇ ਵਿਚਾਰੇ ਵਿਹਲੇ ਬੈਠੇ ਨੇ। ਕੁਛ ਲੋਕ ਉੱਥੋਂ ਕੋਈ ਲੋਨ ਸ਼ੋਨ ਅਪਲਾਈ ਕਰਦੇ ਨੇ, ਫਿਰ ਬੈਂਕਾਂ ਦਾ ਸਿਸਟਮ ਚੱਲਦਾ ਕ੍ਰੈਡਿਟ ਕਾਰਡ ਦਾ, ਉਹ ਕਰਕੇ ਤੇ ਵਾਪਸ ਆਪਣੀ ਜਾਨ ਛੁਡਾ ਕੇ ਚਲੋ ਕੁਛ ਨਾ ਕੁਛ ਲੈ ਕੇ ਵਾਪਸ ਆ ਰਹੇ ਨੇ। ਲੇਕਿਨ ਜੇ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਨੂੰ ਯਕੀਨ ਹੈ ਕਿ ਤੁਸੀਂ ਕੰਮ ਕਰ ਸਕਦੇ ਹੋ। ਕੰਮ ਤੇ ਪਾਕਿਸਤਾਨ 'ਚ ਵੀ ਬਹੁਤ ਨੇ ਅਗਰ ਬੰਦਾ ਕਰਨਾ ਚਾਹੇ। ਸਹੀ ਗੱਲ ਹੈ। ਸਾਡਾ ਆਪਣਾ ਐਡਾ ਮੁਲਕ, ਐਡਾ ਵੱਡਾ ਮੁਲਕ ਹੈ। ਤਕਰੀਬਨ ਤੁਹਾਨੂੰ 6 ਤੋਂ 7 ਮਹੀਨੇ ਬਾਈਕ ਰਾਈਡਰ ਦੇ ਲਾਇਸੈਂਸ ਤੇ ਲੱਗਣੇ ਨੇ। ਉਹ ਤੁਸੀਂ ਜਾ ਕੇ ਲੈਣਾ, ਕੰਮ ਕਰੋਗੇ, ਫਿਰ ਪੂਰੇ ਕਰੋਗੇ, ਵੀਜ਼ਾ ਲਾਓਗੇ, ਹਰ ਚੀਜ਼ ਸਿਸਟਮ ਕਰਨਾ ਨਾ। ਅਗਰ ਅਸੀਂ ਲੋਕ ਉਹੀ ਕੰਮ ਇੱਥੇ ਕਰੀਏ ਨਾ, ਇੱਥੇ ਵੀ ਬੜਾ ਕੰਮ। ਸਹੀ ਹੈ।
ਜੀ ਸਾਡੇ ਹੁਣ ਪਿੰਡ ਥਾਂ ਨੇ ਇੱਥੇ ਨਹੀਂ ਹੈ, ਸਾਡੇ ਆਪਣੇ ਸ਼ਹਿਰਾਂ 'ਚ ਬੜਾ ਕੰਮ ਹੈ ਅਗਰ ਅਸੀਂ ਕਰਨਾ ਚਾਹੀਏ ਤੇ, ਲੇਕਿਨ ਅਸੀਂ ਲੋਕ ਇੱਥੇ ਕਰਦੇ ਨਹੀਂ। ਅਸੀਂ ਜਾਣਾ ਬਾਹਰ ਹੀ, ਉੱਥੇ ਹੀ ਕਰਨਾ, ਤੇ ਉੱਥੇ ਕਰਨਾ ਤੇ ਬਿਹਤਰ ਹੱਲ ਇਹ ਵੇ ਕਿ ਤੁਸੀਂ ਇੱਕ ਦੋ ਦੋਸਤ ਰਲ ਕੇ, ਦੋ ਰਲ ਜਾਓ, ਤਿੰਨ ਰਲ ਜਾਓ, ਤੁਸੀਂ ਆਪਣੀ ਕੋਈ ਕੰਪਨੀ ਉੱਥੇ ਬਣਾਓ। ਆ ਮੇਨਟੇਨੈਂਸ ਦੀ ਹੈ, ਬਿਲਡਿੰਗ ਲਾਈਨ 'ਚ ਚਲੇ ਜਾਓ। ਹੋਰ ਚੀਜ਼ ਤੁਸੀਂ ਉੱਥੇ ਜਿਵੇਂ ਆਪਣੇ ਇੱਥੇ ਫੋਟੋ ਸਟੇਟ ਵਾਲੀਆਂ ਦੁਕਾਨਾਂ ਨੇ, ਉੱਥੇ ਟਾਈਪਿੰਗ ਸੈਂਟਰ ਨੇ, ਸਹੀ, ਤੁਸੀਂ ਵਿਜ਼ਿਟ ਵੀਜ਼ੇ ਤੇ ਜਾਓ, ਜਾ ਕੇ ਆਪਣਾ ਲਾਇਸੈਂਸ ਅਪਲਾਈ ਕਰੋ। ਜਿੰਨੇ ਤੁਸੀਂ ਦੋ ਤਿੰਨਾਂ ਬੰਦਿਆਂ ਨੇ ਵੀਜ਼ੇ ਬਾਹਰੋਂ ਲੈਣੇ ਨਾ, 7,000 8,000 ਦਾ ਵੀਜ਼ਾ ਹੁਣ ਵਿਕਦਾ ਪਿਆ ਉੱਥੇ। ਤਿੰਨ ਦੋਸਤ ਤੁਸੀਂ ਜਾਓਗੇ ਤੇ 24,000 ਦਿਰਹਮ ਤੁਹਾਡਾ ਲੱਗਣਾ ਵੀਜ਼ੇ ਬਾਹਰੋਂ ਲਓਗੇ। ਸਹੀ ਹੈ। ਜੇ ਤੁਸੀਂ ਆਪਣੀ ਕੋਈ ਕੰਪਨੀ ਦਾ ਲਾਇਸੈਂਸ ਬਣਾਓਗੇ ਉਹਦੇ ਤੇ ਤੁਹਾਡਾ ਲੱਗੇਗਾ 17,500 ਦਿਰਹਮ। ਉਹਦੇ ਵਿੱਚ ਤੁਹਾਡੇ ਦੋ ਓਨਰ ਦੇ ਵੀਜ਼ੇ ਲੱਗਣਗੇ 17,500 'ਚ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਕੋਟਾ ਵੀ 4-5 ਵੀਜ਼ੇ ਨਿਕਲ ਆਉਂਦੇ ਨੇ। ਪਹਿਲੇ ਵੀਜ਼ਿਆਂ ਦੀ ਫੀਸ ਵੀ 2,250 ਦਿਰਹਮ। ਸਹੀ, ਠੀਕ ਹੈ। ਤੁਸੀਂ ਆਪਣਾ ਕੰਮ ਕਰ ਲਓ ਜਾ ਕੇ, ਕੋਈ ਉਹ ਸਾਰਿਆਂ ਤੋਂ ਬਿਹਤਰ ਹੈ। ਕਿਸੇ ਦੀ ਗੁਲਾਮੀ ਨਾ ਕਰੋ, ਆਪਣਾ ਕੰਮ ਕਰੋ ਜਾ ਕੇ, ਤੁਸੀਂ ਸਭ ਇਖਤਿਆਰ ਹੋਵੋਗੇ, ਤੁਸੀਂ ਆਪਣੇ ਵੀਜ਼ੇ ਦੇ ਆਪ ਮਾਲਕ ਹੋ, ਕਿਸੇ ਦੀ ਗੁਲਾਮੀ ਨਹੀਂ ਹੈ ਤੁਹਾਡੇ ਕੋਲ, ਨਾ ਕੋਈ ਤੁਹਾਨੂੰ ਕੈਂਸਲ ਕਰੇ, ਨਾ ਤੁਹਾਨੂੰ ਕੋਈ ਪਰੇਸ਼ਾਨ ਕਰੇ। ਤੁਸੀਂ ਆਪਣੇ ਕੰਪਨੀ ਬਣਾ ਕੇ ਛੋਟੀ ਜਿਹੀ ਤੇ ਕੰਮ ਸ਼ੁਰੂ ਕਰੋ। ਇਸ ਤੇ ਕੱਲ ਇੱਕ ਵੀਡੀਓ ਜ਼ਮੀਰ ਭਾਈ ਨੇ ਅਪਲੋਡ ਕੀਤੀ ਸੀ, ਉਹਦੇ 'ਚ ਜ਼ਮੀਰ ਭਾਈ ਨੂੰ ਬਹੁਤ ਤੁਸੀਂ ਪਿਆਰ ਦਿੱਤਾ ਤੇ ਤੁਹਾਡਾ ਬਹੁਤ ਸ਼ੁਕਰੀਆ। ਇਹ ਜਿਹੜੀਆਂ ਵੀ ਗੱਲਾਂ ਮੇਰੇ ਭਰਾਓ ਦੋਸਤੋ ਮੈਂ ਕੀਤੀਆਂ ਨੇ, ਇਹ ਬਿਲਕੁਲ ਹਕੀਕਤ ਨੇ, ਇਹਦੇ ਵਿੱਚ ਜ਼ਰਾ ਬਰਾਬਰ ਵੀ ਝੂਠ ਨਹੀਂ ਹੈ ਕੋਈ। ਤੇ ਇਨਸ਼ਾਅੱਲਾ ਇਸ ਮਾਮਲੇ 'ਚ ਤੁਹਾਨੂੰ ਹੋਰ ਵੀ ਅਪਡੇਟ ਕਰਾਂਗੇ। ਤੇ ਜ਼ਮੀਰ ਭਾਈ ਨੂੰ ਵੀ ਪਿਆਰ ਦਿਓ ਤੁਸੀਂ, ਜ਼ਮੀਰ ਭਾਈ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਤੇ ਇਹਨਾਂ ਨਾਲ ਪਿਆਰ ਕਰੋ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸ਼ੁਕਰੀਆ ਭਾਈ ਜਮਸ਼ੇਦ, ਬੜੀ ਮਿਹਰਬਾਨੀ। ਬੜੇ ਯਾਰ ਖੁਸ਼ੀ ਹੋਈ ਜਿਹੜੀਆਂ ਤੁਸੀਂ ਗੱਲਾਂ ਸ਼ੇਅਰ ਕੀਤੀਆਂ ਨੇ। ਚਲੋ ਕੋਈ ਤਾਂ ਗਰੀਬ ਬਚੇਗਾ ਹੀ ਨਾ ਇਹਨਾਂ ਚੀਜ਼ਾਂ ਚੋਂ। ਚਲੋ ਜੀ, ਸਾਡੀ ਤੇ ਕੋਸ਼ਿਸ਼ ਹੈ ਕਿ ਅਸੀਂ ਵੀ ਉੱਥੇ ਗਏ ਹਾਂ, ਅਸੀਂ ਵੀ ਬੜੀ ਮੁਸ਼ਕਿਲਾਤ ਵੇਖੀਆਂ ਨੇ ਤੇ ਅੱਲਾ ਕਰੇ ਕੋਈ ਨਾ ਵੇਖੇ ਇਵੇਂ ਦੀਆਂ, ਤੇ ਸਾਰੇ ਭਰਾਵਾਂ ਨੂੰ ਅਸੀਂ ਗਾਈਡ ਕਰਾਂਗੇ ਇਨਸ਼ਾਅੱਲਾ। ਜਿਹੜੇ ਕੋਈ ਖਾਸ਼ਮੰਦ ਨੇ ਜਾਣਦੇ, ਅੱਲਾ ਪਾਕ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ ਤੇ ਉਹਨਾਂ ਦੇ ਇਰਾਦੇ ਕਾਮਯਾਬ ਕਰੇ। ਮਿਹਰਬਾਨੀ ਭਾਈ ਜਮਸ਼ੇਦ। ਸ਼ੁਕਰੀਆ।